ਅਸਲਾਮ ਵਾਲੇਕਮ। ਹੁੰਗਾਰਾ ਪ੍ਰੋਗਰਾਮ 'ਤੇ ਜੀ ਆਇਆਂ ਨੂੰ। ਮੈਂ ਪਿਛਲੀ ਵਾਰੀ ਤੁਹਾਡੇ ਨਾਲ ਗੱਲ ਥੋੜ੍ਹੀ ਜਿਹੀ ਕੀਤੀ ਸੀ, ਉਹੀ ਆਤਿਫ ਮੀਆਂ ਦੇ ਪ੍ਰੋਗਰਾਮਾਂ ਦਾ ਤਰਜਮਾ ਕਰਕੇ, ਜਾਂ ਜੋ ਉਸ ਗੱਲ ਅੰਗਰੇਜ਼ੀ 'ਚ ਕੀਤੀ ਅਤੇ ਉਹਨੂੰ ਪੰਜਾਬੀ 'ਚ ਉਹਦਾ ਮਫਹੂਮ ਮੁੜ ਅੱਗੋਂ ਉਰਦੂ ਦਾ ਹੀ ਅਸਲ ਵਿੱਚ ਮਤਲਬ ਤੇ ਸੀ ਕਿ ਉਹ ਗੱਲ ਹੋ ਗਈ ਉਸ ਜ਼ੁਬਾਨ ਵਿੱਚ, ਉੱਥੇ ਲਿਖੇ ਪੜ੍ਹੇ ਜਿਹੜੇ ਉਹਨਾਂ ਦੇ ਹਰਫ ਸਨ ਉਹਨਾਂ ਨੂੰ ਗੱਲ ਕਰਦਿਆਂ ਅਰਸਾ ਦਰਾਜ਼ ਹੋ ਚੁੱਕਿਆ। ਅੰਗਰੇਜ਼ਾਂ ਨੂੰ ਅੰਗਰੇਜ਼ੀ ਜ਼ੁਬਾਨ ਦੇ ਵਿੱਚ ਦੁਨੀਆ ਜਹਾਨ ਦੇ ਜਿਹੜੇ ਮੁਖਤਲਿਫ ਮੌਜ਼ੂਆਤ ਨੇ, ਮੁਖਤਲਿਫ ਮਜ਼ਾਮੀਨ ਨੇ, ਸਬਜੈਕਟ ਨੇ, ਉਹਨਾਂ ਦੇ ਉੱਤੇ ਉਹ ਗੱਲ ਕਰਦੇ ਪਏ ਨੇ ਅਤੇ ਉਹਨਾਂ ਨੂੰ ਇਸ ਗੱਲ 'ਤੇ ਵੀ 400 ਸਾਲ ਹੋ ਚੱਲਿਆ। ਇਹਦੇ ਤੋਂ ਪਹਿਲਾਂ ਮੁਸਲਮਾਨਾਂ ਦੇ ਵਿੱਚ ਵੀ ਜਿਹੜੇ ਵੱਡੇ ਸੋਚਣ ਵਾਲੇ ਹੈ ਸਨ, ਬਗਦਾਦ ਵਿੱਚ ਜਾਂ ਕੁਰਤਬਾ ਸਪੇਨ ਦੇ ਵਿੱਚ, ਉਹ ਵੀ ਗੱਲ ਕਰਦੇ ਸਨ। ਉਹਨਾਂ ਦੇ ਬੜੇ ਔਖੇ ਮੌਜ਼ੂਆਤ ਸਨ। ਉਹ ਮੈਡੀਸਨ, ਮੈਡੀਕਲ ਸਾਇੰਸ, ਅਲਜਬਰਾ, ਹਿਸਾਬ, ਫਲਸਫਾ, ਇਹ ਸੌਖੇ ਮਜ਼ਮੂਨ ਤੇ ਕੋਈ ਨਹੀਂ ਸਨ, ਲੇਕਿਨ ਇਹਨਾਂ ਸਾਰੀਆਂ ਗੱਲਾਂ ਦੇ ਵਿੱਚ ਉਹ ਆਪਣੀ ਜ਼ੁਬਾਨ ਵਿੱਚ ਗੱਲ ਕਰਦੇ ਸਨ ਅਤੇ ਅੰਗਰੇਜ਼ ਜਿਹੜੇ ਸਨ ਉਹ, ਯਾਨੀ ਅੱਜ ਜਿਹਨਾਂ ਨੂੰ ਅਸੀਂ ਯੂਰਪ ਜਾਂ ਅੰਗਰੇਜ਼ ਆਉਂਦੇ ਹਾਂ, ਇਹ ਆਪਣੀਆਂ ਜ਼ੁਬਾਨਾਂ 'ਚ ਉਹਨੂੰ ਟਰਾਂਸਲੇਟ ਕਰਦੇ ਸਨ, ਕਿਉਂਕਿ ਗੱਲ ਸਮਝਣੀ ਸੀ। ਗੱਲ ਹੋ ਚੁੱਕੀ ਹੁੰਦੀ ਹੈ ਇੱਕ ਵਾਰੀ। ਟਾਲਸਟਾਈ ਨੇ ਨਾਵਲ ਆਪਣਾ ਵਾਰ ਐਂਡ ਪੀਸ, ਜੰਗ ਔਰ ਅਮਨ, ਜਿਹੜਾ ਉਹ ਲਿਖ ਦਿੱਤਾ ਇੱਕ ਵਾਰੀ, ਉਸ ਆਪਣੀ ਜ਼ੁਬਾਨ ਵਿੱਚ ਲਿਖਿਆ, ਲੇਕਿਨ ਗੱਲਾਂ ਐਸੀਆਂ ਕਰ ਗਿਆ ਕਿ ਦੂਜੀਆਂ ਜ਼ੁਬਾਨਾਂ ਦੁਨੀਆ ਦੀਆਂ ਜਿਹੜੀਆਂ ਸਨ, ਜਾਂ ਦੂਜੇ ਮੁਲਕ, ਦੂਜੀਆਂ ਕੌਮਾਂ, ਉਹਨਾਂ ਨੂੰ ਲੋੜ ਸੀ ਕਿ ਇਸ ਕੀ ਗੱਲ ਕੀਤੀ। ਟਾਲਸਟਾਈ ਦਾ ਕੰਮ ਮੁੱਕ ਗਿਆ। ਉਸ ਵੱਡੀ ਗੱਲ ਕੀਤੀ, ਭਰਵੀਂ ਗੱਲ ਕੀਤੀ, ਔਰ ਪੈਰਾਂ 'ਤੇ ਭਾਰ ਪਾ ਕੇ ਕੀਤੀ, ਅਤੇ ਪਤਾ ਸੀ ਕਿ ਮੈਂ ਜਿਹੜੀ ਗੱਲ ਕਰ ਲਈ ਹੈ ਇਹ ਆਪੇ ਅੱਗੋਂ ਜਿਹਨਾਂ ਨੂੰ ਲੋੜ ਹੋਵੇ ਉਹ ਸਮਝ ਲੈਣਗੇ। ਇਹ ਵਾਕਿਆ ਹਾਲੇ ਪੰਜਾਬੀ ਨਾਲ ਤਾਂ ਨਹੀਂ ਹੋ ਸਕਿਆ ਨਾ, ਕਿਉਂਕਿ ਆ ਜਾ ਕੇ ਅਗਰ ਅਸੀਂ ਵੇਖੀਏ ਤੇ ਜਿਹੜੇ ਵੱਡੇ ਸਬਜੈਕਟਸ ਨੇ, ਵੱਡੇ ਮਜ਼ਾਮੀਨ ਨੇ, ਉਹਨਾਂ ਦੇ ਵਿੱਚ ਮਤਲਬ ਕੋਈ ਬਾਇਓਲੋਜੀ ਜਾਂ ਕੋਈ ਕੈਮਿਸਟਰੀ ਜਾਂ ਫਿਜ਼ਿਕਸ ਜਾਂ ਹਿਸਾਬ ਜਾਂ ਅਲਜਬਰਾ ਜਾਂ ਈਵਨ ਜਿਹੜੀ ਅਸੀਂ ਗੱਲ ਪੇ ਕਰਨੇ ਆ ਮੁਆਸ਼ਿਆਤ, ਇਹਦੇ ਉੱਤੇ ਪੇ ਪੱਪ ਤੇ ਲਾਮ ਲੈਣ ਪਾਪਲੀਨ ਵੇਚਣ ਵਾਲਿਆਂ ਨੇ ਇੰਜ ਕਰਕੇ ਉਹ ਲਿਖਿਆ ਹੁੰਦਾ ਸੀ ਨਾ। ਬਾਬਾ ਇੱਕ ਦੀ ਦੁਕਾਨ ਸੀ ਤੇ ਉਹ ਪਾਪਲੀਨ ਦੇ ਥਾਣ ਉਸ ਲਿਆ ਕੇ ਰੱਖੇ ਹੋਣੇ, ਤੇ ਉਹਦਾ ਲਤੀਫਾ ਸੁਣਾਇਆ ਸਾਨੂੰ ਬੁੱਢਿਆਂ ਕੋ। ਆਂਦੇ ਹੁੰਦੇ ਉਹਦੇ ਕੋਲ ਇੱਕ ਕਾਪੀ ਸੀ ਤੇ ਉਹਦੇ ਉੱਤੇ ਉਹਨੇ ਜਦੋਂ ਹਿਸਾਬ ਜਾਂ ਉਧਾਰ ਲਿਖਣਾ ਹੁੰਦਾ ਸੀ ਤੇ ਉਹ ਲਿਖਦਾ ਸੀ ਪੇ ਪੱਪ ਤੇ ਲਾਮ ਲੈਣ, ਤੇ ਇਹ ਜੀ ਪਾਪਲੀਨ ਹੈ। ਉਹ ਪੇ ਪੱਪ ਲਾਮ ਲੈਣ ਵਾਲੇ ਜਿਹੜੇ ਨੇ ਉਹਨਾਂ ਨੇ ਦੁਨੀਆ ਨੂੰ ਕੀ ਅਜੇ ਸਿਖਾਉਣਾ। ਲੇਕਿਨ ਜਿਵੇਂ ਇਹਨਾਂ ਤੇ ਜਿਹੜਾ ਵਕਤ ਗੁਜ਼ਰਿਆ ਸੀ ਕਿ ਇਹ ਵੀ ਸਾਰੇ ਇਹੋ ਜਿਹੀ ਪਾਪਲੀਨ ਵਾਲੇ ਸਨ, ਇਹਨਾਂ ਕੋਲ ਵੀ ਕੱਖ ਨਹੀਂ ਸੀ ਹੁੰਦਾ, ਲੇਕਿਨ ਇਹਨਾਂ ਫਿਰ ਜਿਨ੍ਹਾਂ ਕੋਲ ਹੈ ਸੀ ਉਹਨਾਂ ਦੀਆਂ ਚੀਜ਼ਾਂ ਆਪਣੀ ਜ਼ੁਬਾਨ ਵਿੱਚ ਲਿਆ ਕੇ ਤਰਜਮਾ ਕੀਤੀਆਂ। ਫਿਰ ਆਮ ਬੰਦੇ ਨੂੰ ਪਤਾ ਲੱਗਾ, ਫਿਰ ਉਹਦੀ ਕੋਈ ਸ਼ੁੱਧ ਬੁੱਧ, ਕੋਈ ਸੂਹ ਲੱਗੀ, ਤੇ ਉਸ ਸੂਹ ਦੀ ਬੁਨਿਆਦ ਤੇ ਮਤਲਬ ਟੋਂਦੇ ਟਾਂਦੇ ਰਸਤਾ ਬਣਾਉਂਦੇ ਹੌਲੀ ਹੌਲੀ ਉਸ ਪਾਸੇ ਟੁਰ ਪਏ। ਅਸੀਂ ਹਾਲੀ ਪੰਜਾਬੀ ਕੋਲੋਂ ਤਵੱਕੋ ਇਹ ਰੱਖ ਰਹੇ ਹੁੰਦੇ ਹਾਂ ਕਿ ਪੰਜਾਬੀ ਵਿੱਚ ਸਿਰਫ ਭੰਡਾਂ ਵਾਲੀ ਜੁਗਤਬਾਜ਼ੀ ਕੀਤੀ ਜਾ ਸਕਦੀ, ਔਰ ਚਲੋ ਇਹ ਤਵੱਕੋ ਰੱਖਣਾ ਇੱਕ ਪਹਿਲੂ ਹੈ। ਇਹ ਤਾਂ ਤੁਮੇ ਖਤਰਨਾਕ ਗੱਲ ਹੈ ਕਿ ਜੇ ਕੋਈ ਪੰਜਾਬੀ 'ਚ ਭੰਡਾਂ ਵਾਲੀ ਜੁਗਤਬਾਜ਼ੀ ਤੋਂ ਇਲਾਵਾ ਕੋਈ ਗੱਲ ਕਰੇ ਤਾਂ ਉਹਦੀ ਗੱਲ ਧਿਆਨ ਨਾਲ ਨਹੀਂ ਸੁਣਨੀ। ਉਹ ਗਲਤੀ ਪਿਆ ਕਰਦਾ, ਉਹ ਬੇਵਕੂਫ ਹੈ। ਖੱਚਾ ਮਾਰਨ ਵਾਸਤੇ ਮਤਲਬ ਇੱਕ ਪਲੇਟਫਾਰਮ ਹੋਣਾ ਚਾਹੀਦਾ ਸੀ, ਉਂਝ ਦੀ ਜ਼ੁਬਾਨ ਹੋਣੀ ਚਾਹੀਦੀ ਸੀ, ਉਵੇਂ ਦੀ ਉਹ ਜਿਹਦਾ ਕੋਈ ਨੜੀ ਡੱਟਾ ਨਾ ਹੋਵੇ, ਨਾ ਕੋਈ ਅੱਗਾ ਨਾ ਪਿੱਛਾ, ਨਾ ਪੈਰ ਨਾ ਸਿਰ। ਉਹ ਗੱਲਾਂ ਕਰਕੇ ਤੇ ਸਾਈ ਮਾਰੋ, ਕਿਸੇ ਪਾਸੇ ਜਾਓਗੇ, ਅੱਗੇ ਕਿਸੇ ਪਾਸੇ ਲੱਗੋ, ਫੇਰ ਤੇ ਹੋਈ ਪੰਜਾਬੀ। ਤੇ ਜੇ ਤੁਸੀਂ ਬਹਿ ਕੇ ਇਹ ਗੱਲ ਦੱਸਣ ਲੱਗੋ ਕਿ ਪ੍ਰਿਸਟਨ ਯੂਨੀਵਰਸਿਟੀ ਦਾ ਇੱਕ ਪ੍ਰੋਫੈਸਰ ਜਿਹਦੀ ਕਿਤਾਬ ਨੂੰ ਹੋਣ ਲੱਗਾ ਨੋਬਲ ਪ੍ਰਾਈਜ਼ ਮਿਲਣ ਦੀਆਂ ਗੱਲਾਂ ਹੁੰਦੀਆਂ ਨੇ, ਜਾਂ ਉਹਨੂੰ ਦੁਨੀਆ ਦੀਆਂ ਪੂਰੀਆਂ ਵੱਡੀਆਂ ਵੱਡੀਆਂ ਜਿਹੜੀਆਂ ਮਈਸ਼ਤਾਂ ਨੇ, ਵੱਡੇ ਵੱਡੇ ਮੁਲਕ ਨੇ, ਉਹ ਸੱਦ ਕੇ ਤੇ ਇਹ ਆਂਦੇ ਨੇ ਕਿ ਹੁਣ ਦੱਸ ਮਾਈਕਰੋ ਤੇ ਮੈਕਰੋ। ਅੱਛਾ, ਇਹ ਮਾਈਕਰੋ ਮੈਕਰੋ ਵੀ ਤੁਹਾਨੂੰ ਦੱਸਣਾ ਪੈਣਾ ਹਾਲੇ, ਕਿ ਇਹਦੇ ਉੱਤੇ ਸਾਡੇ ਨਾਲ ਸਾਨੂੰ ਕੁਝ ਗਾਈਡ ਕਰ। ਤੇ ਉਸ ਬੰਦੇ ਦੀ ਗੱਲ ਨੂੰ
ਅੰਗਰੇਜ਼ੀ 'ਚ ਸੁਣ ਕੇ ਜਿਹੜੀ ਕਿ 4-5 ਬੰਦਿਆਂ ਕੀਤੀ ਹੋਵੇ ਦੀ 10-20 ਉਹਦੇ 'ਚ ਆਡੀਅנס ਹੋਣ ਦੇ, ਅੱਗੋਂ ਕੋਈ 150 ਜਿਹੜੇ ਸਨ ਉਹ ਉਹਦੇ 'ਚ ਦਿਲਚਸਪੀ ਰੱਖਦੇ ਸਨ, 1000 2000 10000 20000 ਲੱਖ 'ਚ ਫੈਲ ਗਈ। ਪਰ ਆ ਜਿਹੜਾ 25 ਕਰੋੜ ਹੈ, ਜਿਨ੍ਹਾਂ ਕੁਰਾਨ 'ਚ ਆਇਆ ਇਸ ਗੱਲ ਤੇ ਕਸਮ ਖਾਧੀ ਮੁਰਾਦ ਦੇਵੇ, ਜਿਨ੍ਹਾਂ ਕਸਮ ਖਾਧੀ ਹੈ ਕਿ ਜਿੱਦਣ ਅਸੀਂ ਕੋਈ ਸੰਜੀਦਾ ਗੱਲ ਸੋਚੀਏ ਜਾਂ ਸੁਣੀਏ, ਇਨਸ਼ਾਅੱਲਾ ਵਾ ਉਸੇ ਵੇਲੇ ਮਰ ਜਾਈਏ। ਕਿਉਂਕਿ ਉਸ ਤੋਂ ਬਾਅਦ ਜਿਉਂ ਕਿ ਕਰਨਾ ਕੀ ਹੈ, ਕਿਉਂਕਿ ਸਾਨੂੰ ਵੀ ਕੁਝ ਅਕਲ ਮੌਤ ਦੀ ਗੱਲ ਸੁਣਨੀ ਪਵੇ ਤੇ ਗੱਲ ਤੇ ਬੜੀ ਭੈੜੀ ਹੈ। ਇਹ ਵੇ ਉਹ ਕੌਨਫੀਡੈਂਸ, ਉਹ ਇਤਮਾਦ ਜਿਹੜਾ ਬਹਿਸੀਅਤ ਤੇ ਕੌਮ ਲੋਕਾਂ 'ਚੋਂ ਖਤਮ ਹੁੰਦਾ ਹੈ। ਔਰ ਜਿਨ੍ਹਾਂ ਦੇ ਵਿੱਚੋਂ ਉਹ ਖਤਮ ਹੋ ਗਿਆ ਹੋਵੇ, ਉਹਨਾਂ ਦੀ ਜ਼ੁਬਾਨ ਦੇ ਵਿੱਚ ਕੋਈ ਵੱਡਾ ਇਨੀਸ਼ੀਏਟਿਵ ਨਹੀਂ ਲਿਆ ਜਾ ਸਕਦਾ। ਇਹ ਮੌਤ ਅੱਜ ਕੱਲ੍ਹ ਪੰਜਾਬੀ ਨੂੰ ਵੀ ਪਈ ਹੈ। ਔਰ ਉਰਦੂ ਨੂੰ ਵੀ ਇੱਕ ਲਿਹਾਜ਼ ਤੇ ਇਸ ਤੋਂ ਤਾਂ ਇੱਕ ਲੈਵਲ ਉੱਤੇ ਜਾਈਏ ਤੇ ਉਰਦੂ ਨਾਲ ਵੀ ਇਹੀ ਮਸਲਾ ਹੈ। ਅੰਗਰੇਜ਼ੀ ਨੂੰ ਐਡਾ ਜਿਹੜਾ ਕੌਨਫੀਡੈਂਸ ਹੈ ਨਾ, ਉਹਦੇ ਪਿੱਛੇ ਉਹ ਬੰਦੇ ਮੌਜੂਦ ਨੇ ਜਿਨ੍ਹਾਂ ਗੱਲ ਕੀਤੀ ਸੀ। ਉਹਨਾਂ ਕੋਲ ਬਰਟਨ ਰਸਲ ਵੀ ਹੈ, ਉਹਨਾਂ ਕੋਲ ਵਿੰਸਟਨ ਚਰਚਲ ਵੀ ਹੈ, ਉਹਨਾਂ ਦੇ ਕੋਲ ਮਤਲਬ ਯੂਰਪ ਦੇ ਗ੍ਰੇਟਰ ਸਿਨਾਰੀਓ ਜਾਓ, ਉਹਨਾਂ ਕੋਲ ਆਇਨਸਟਾਈਨ ਵੀ ਹੈ, ਉਹਨਾਂ ਦੇ ਕੋਲ ਜਿਹੜੇ ਆਰਟਿਸਟ ਨੇ ਡਾਵਿੰਚੀ ਵਰਗੇ ਉਹ ਵੀ ਨੇ। ਉਹ ਜਿਹੜੀ ਸ਼ੈ ਉਹਨਾਂ ਨੂੰ ਚਾਹੀਦੀ ਉਹਨਾਂ ਉਸ ਬਰ ਆਜ਼ਮ 'ਚੋਂ ਆਪਣੇ ਕੋਲੋਂ ਘਰੋਂ ਕੱਢ ਲੈਣੀ ਹੈ। ਅਸਾਂ ਮਿਸਾਲ ਕਿਹੜੀ ਦੇਣੀ ਹੈ? ਉਹ ਕਿਉਂਕਿ ਸਾਡੇ ਕੋਲ ਮਿਸਾਲੀਏ ਕੋਈ ਨਹੀਂ। ਮਿਸਾਲੀਏ ਅਸਾਂ ਪਹਿਲਾਂ ਪੈਦਾ ਕੀਤੇ ਕੋਈ ਨਹੀਂ। ਜਿਹੜਾ ਸਾਡੇ 'ਚੋਂ ਕੋਈ ਨਸ ਪੁੱਸ ਕੇ ਭੱਜ ਦੌੜ ਕੇ ਨਸਿਆ ਉੱਥੋਂ, ਉਹ ਜਾ ਕੇ ਦੁਨੀਆ ਦੇ ਵਿੱਚ ਉਹਨੇ ਕੋਈ ਨਵੀਂ ਗੱਲ ਕਰ ਦਿੱਤੀ ਹੈ, ਦੁਨੀਆ ਨੇ ਉਹਨੂੰ ਮੰਨ ਲਿਆ, ਅਸਾਂ ਉਹਦੀ ਪੈਰਾਂ ਥੱਲੋਂ ਪੌੜੀ ਖਿੱਚ ਲਈ। ਅਸਾਂ ਉਹਨੂੰ ਆਖਿਆ ਸਾਡਾ ਹੈ ਹੀ ਨਹੀਂ। ਆਫੀਸ਼ੀਅਲ ਸਟੈਂਡ, ਸਰਕਾਰੀ ਸਟੈਂਡ ਮੁੜ ਸਾਡਾ ਇਹੀ ਹੁੰਦਾ ਕਿ ਸਾਡਾ ਨਹੀਂ ਜੇ। ਔਰ ਇਹ ਕੰਮ ਵੇਖ ਲਿਆ ਸੀ ਤੁਸੀਂ, ਮਤਲਬ ਕਿ ਕਿਹੜੇ ਕਿਹੜੇ ਲੈਵਲ ਤੇ ਇਹ ਕੰਮ ਨਹੀਂ ਹੋਇਆ। ਅਬਦੁਲ ਸਲਾਮ ਛੋਟਾ ਜਿਹਾ ਨਾਮ ਤੇ ਨਹੀਂ, ਲੇਕਿਨ ਦੁਨੀਆ ਨੇ ਜਿਹੜੇ ਵੇਲੇ ਮੰਨ ਵੀ ਲਿਆ, ਹਰ ਪਾਸੇ ਉਹਦੀ ਪਈ ਵੀ ਹੋ ਗਈ, ਬੱਲੇ ਬੱਲੇ ਵੀ ਹੋ ਗਈ। ਅਸਾਂ ਕਿ ਕਰ ਲਓ ਬੱਲੇ ਬੱਲੇ, ਸਾਡੇ ਚੋਂ ਪੰਜਾਬੀ ਇਹ ਝੰਗਦਾ, ਪੰਜਾਬ 'ਚ ਉੱਠਿਆ ਹੈ, ਚਲੋ ਜੀ ਵਜ੍ਹਾ ਜਿਹੜੀ ਮਰਜ਼ੀ ਬਣਾ ਲਈ ਨਾ। ਤੇ ਫਿਰ ਕੋਈ ਅਸਲ 'ਚ ਖੱਚ ਮਾਰਨ ਵਾਸਤੇ ਕੋਈ ਨਾ ਕੋਈ ਬਹਾਨਾ ਹੀ ਚਾਹੀਦਾ ਹੁੰਦਾ ਨਾ। ਸਿੱਖ ਦੀ ਲਤੀਫਾ ਸਿੱਖਾਂ ਦੇ ਨਹੀਂ ਨਿਰੇ ਇੱਥੇ ਹੁਣ ਪੰਜਾਬੀ 'ਚ ਸਾਰਿਆਂ ਦੀ ਸੁਣਾਣੇ ਕਰਨੇ ਨੇ। ਲੇਕਿਨ ਉਹਦੀ ਮਸ਼ਹੂਰ ਗੱਲ ਇਹ ਵੇ ਕਿ ਉਹ ਗਿਆ, ਉਸ ਆਖਿਆ ਜੀ ਮੈਨੂੰ ਨਾ ਪੱਬ ਜਿਹੜੇ ਬਣੇ ਹੁੰਦੇ ਨੇ ਸ਼ਰਾਬਖਾਨੇ 'ਚ ਗਿਆ ਪੱਬ, ਤੇ ਉਸ ਆਖਿਆ ਮੈਨੂੰ 8 ਆਨਿਆਂ ਦੀ ਸ਼ਰਾਬ ਤੇ ਦਿਓ। ਉਹ ਪੱਬ ਵਾਲਾ ਜਿਹੜਾ ਦੁਕਾਨ ਵਾਲਾ ਸੀ ਉਹ ਬੜਾ ਹੈਰਾਨ ਹੋ ਸਕਿਆ, ਸਰਦਾਰ ਜੀ 8 ਆਨੇ ਦੀ ਕਿੰਨੀ ਕੁ ਸ਼ਰਾਬ ਆ ਜਾਏਗੀ? ਉਸ ਆਖਿਆ ਕੋਈ ਨਾ ਦੇ ਮੈਨੂੰ ਚਮਚੀ ਡੇਢ ਜਿਹੜੀ ਆਉਂਦੀ ਹੈ, ਕੁਝ ਤੇ ਆਵੇ ਦੀ ਨਾ। ਐਵੇਂ ਚਮਚੀ ਕਿ ਤੂੰ ਮੈਨੂੰ ਦੇਣੀ ਹੈ, ਮੈਂ ਮੁੱਛਾਂ 'ਚ ਉਹਦੀ ਬੋ ਹੀ ਕਰਨੀ, ਉਹਦੇ ਬਾਅਦ ਮੈਂ ਬਕਵਾਸ ਤੇ ਜਿਹੜੀ ਵਾਹੀ ਤਬਾਈ ਹੈ ਉਹ ਤੇ ਆਪਣੇ ਢਿੱਲ ਨਾਲ ਬਕਣੀ, ਜਿੰਨਾ ਚਿਰ ਮੇਰਾ ਦਿਲ ਹੋਇਆ ਮੈਂ ਗਾਲਾਂ ਕੱਢਦਾ ਰਹਾਂਗਾ। ਏਡੀ ਕਿਹੜੀ ਗੱਲ? ਮੈਨੂੰ ਸਿਰਫ ਇੱਕ ਬਹਾਨੇ ਦੇ ਤੌਰ ਤੇ ਉਹ ਚਾਹੀਦੀ ਹੈ। ਉਹ ਗੱਲ ਇੰਨੀ ਹੈ ਕਿ ਇਸੇ ਤਰ੍ਹਾਂ ਬਹਾਨਾ ਬਣਾ ਲੈਂਦੇ ਨੇ ਵੀ ਫਲਾਣੀ ਵਜ੍ਹਾ ਤੋਂ ਜੀ ਉਹਨੂੰ ਅਸਾਂ ਔਨ ਨਹੀਂ ਕੀਤਾ, ਫਲਾਣੀ ਵਜ੍ਹਾ ਤੋਂ ਅਸਾਂ ਔਨ ਨਹੀਂ ਕੀਤਾ। ਲੇਕਿਨ ਕਦੋਂ ਔਨ, ਮਤਲਬ ਕੋਈ ਬੰਦਾ ਜਿਹੜਾ ਵੀ ਕੋਈ ਕੰਮ ਦਾ ਉਹਦੇ ਤੇ ਕਦੋਂ ਕੰਮ ਹੋਇਆ, ਕਦੋਂ ਉਹਨੇ ਕੋਈ ਥਾਂ ਬਣਨ ਦਿੱਤੀ ਹੈ? ਤੁਸੀਂ ਕਿਸ ਵੇਲੇ ਦਾ ਕਿਹੜਾ ਇੱਕ ਜ਼ਮਾਨੇ ਦਾ ਕੋਈ ਬੰਦਾ, ਮਤਲਬ ਮੁੰਨੂ ਭਾਈ ਨੂੰ ਕਦੀ ਤੁਸੀਂ ਸਾਰੀ ਉਮਰ ਸੁਣਿਆ ਕਿ ਉਹ ਇਨਫੋਰਮੇਸ਼ਨ ਮਿਨਿਸਟਰ, ਉਹਨੂੰ ਵੀ ਕਦੀ ਸਿਲੈਕਟ ਕਰ ਲਿਆ ਜਾਏ? ਫਿਰ ਇਹ ਜਿਹੜੇ ਇਹਦੇ ਸੈਯਦ ਬਾਬਰ ਅਲੀ ਸਨ, ਕਦੀ ਇਹਨਾਂ ਦਾ ਵੀ ਨਾਂ ਸੁਣਿਆ ਵੀ ਗਵਰਨਮੈਂਟ ਨੇ ਆਖਿਆ ਨਹੀਂ ਜੀ ਅਸੀਂ ਤੁਹਾਨੂੰ ਧੱਕੇ ਮੁੱਕੀ ਨਾਲ ਮਗਰ ਹੱਥ ਬੰਨ ਕੇ ਪੈ ਗਏ ਵੀ ਤੁਸੀਂ ਰਹਿੰਦੇ ਵੀ ਪਾਕਿਸਤਾਨ ਵਿੱਚ ਹੀ ਹੋ, ਆਓ ਵੀ ਤੁਹਾਨੂੰ ਅਸੀਂ ਨਾ ਵਜ਼ੀਰ ਤਜਾਰਤ ਤੇ ਟ੍ਰੇਡ ਐਂਡ ਕਾਮਰਸ ਦਾ ਵਜ਼ੀਰ ਅਸੀਂ ਤੁਹਾਨੂੰ ਲਾਣਾ? ਕਦੀ ਨਹੀਂ ਸੁਣਿਆ ਹੋਣਾ। ਇਸ ਵਾਸਤੇ ਇਹ ਜਿਹੜਾ ਹੁੰਦਾ ਨਾ ਵਿੱਚ ਵੀ ਆਤਿਫ ਮੀਆਂ ਨੂੰ ਜੀ ਉਹਨਾਂ ਨੇ ਇਸ ਵਾਸਤੇ ਆਤਿਫ ਮੀਆਂ ਦੀ ਲੋੜ ਦਾ ਨਾਂ ਆਇਆ, ਮੌਤ ਪੈ ਗਈ ਸਾਰਿਆਂ ਨੂੰ। ਵਜ੍ਹਾ ਮੈਂ ਤੁਹਾਨੂੰ ਦੱਸਿਆ, ਵਜ੍ਹਾ ਬਿਲਕੁਲ ਉਹ ਚਮਚੀ ਸ਼ਰਾਬ ਵਾਲੀ ਯਾਨੀ 8 ਆਨੇ ਦੀ ਸ਼ਰਾਬ ਵਾਲੀ ਵਜ੍ਹਾ ਹੁੰਦੀ ਹੈ, ਉਹ ਰੀਜ਼ਨ ਨਹੀਂ ਹੁੰਦੀ। ਰੀਜ਼ਨ ਅਸਲ ਵਿੱਚ ਇਹ ਹੈ ਕਿ ਚੂੰਕਿ ਸਹੁੰ ਖਾਧੀ ਹੈ ਕਿ ਅਸਾਂ ਨਹੀਂ ਟੁਰਨਾ। ਇਸ ਵਾਸਤੇ ਇਹੋ ਜਿਹੇ ਬੰਦਿਆਂ ਦੀ ਗੱਲ ਸੱਦ ਪੁੱਛ 'ਚ ਆਉਣੀ ਨਹੀਂ ਦੇਣੀ ਉਹਨਾਂ। ਉਹ ਮੌਕਾ ਹੀ ਨਹੀਂ ਪੈਦਾ ਹੋਣ ਦੇਣਾ ਜਿਹਦੇ ਨਾਲ ਕੋਈ ਤਬਦੀਲੀ ਆ ਸਕਦੀ ਹੋਵੇ, ਕੋਈ ਸੱਚਮੁੱਚ ਦੀ ਪੱਕੀ ਥਿੱਤੀ ਬਿਹਤਰੀ ਹੋ ਸਕਦੀ ਹੋਵੇ। ਅੱਜ ਮੈਂ ਇਸ ਥੋੜ੍ਹੀ ਜਿਹੀ ਤਮਹੀਦੀ ਗੁਫ਼ਤਗੂ 'ਤੇ ਇਖਤਤਾਮ ਕਰਾਂਗਾ। ਕੱਲ੍ਹ ਫਿਰ ਤੁਹਾਨੂੰ ਦੱਸਾਂਗਾ ਇਨਸ਼ਾਅੱਲਾ ਕਿ ਸੋਵਰਨ ਗਰੰਟੀ ਕੀ ਹੁੰਦੀ ਹੈ।
ਅੱਲਾ ਦੇ ਹਵਾਲੇ। ਅਸਲਾਮ ਅਲੈਕੁਮ।